ਕੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਦਿੱਲੀ ਦੀ ਰਾਜਨੀਤੀ ਦੀ। ਸੀਬੀਆਈ ਨੇ ਮਨੀਸ਼ ਸਿਸੋਦੀਆ ਦਾ ਰਿਮਾਂਡ ਨਹੀਂ ਮੰਗਿਆ। ਕੀ ਕਾਰਨ ਹੋ ਸਕਦਾ ਸ਼ਰਮਾ ਜੀ? ਹਾਂਜੀ, ਕਹਿੰਦੇ ਕਿ ਸਾਰਿਆਂ ਨੂੰ ਉਮੀਦ ਸੀ ਕਿ ਸ਼ਾਇਦ ਸੀਬੀਆਈ ਦੁਬਾਰਾ ਰਿਮਾਂਡ ਮੰਗੇਗੀ, ਕਿਉਂਕਿ ਇੱਕ ਵਾਰ ਪਹਿਲਾਂ ਮੰਗ ਲਿਆ ਸੀ। ਤੇ ਹੁਣ ਇਹ ਲੱਗਦਾ ਕਿ ਲੈ ਵੀ ਇਹਦਾ ਮਤਲਬ ਕੁਝ ਪੁੱਛਣ ਨੂੰ ਨਹੀਂ ਬਚਿਆ, ਸ਼ਾਇਦ ਤਾਂ ਨਹੀਂ ਰਿਮਾਂਡ ਮੰਗਿਆ। ਇਹੀ ਮਤਲਬ ਬਣਦਾ ਹੁੰਦਾ ਕਿ ਜੇ ਰਿਮਾਂਡ ਨਹੀਂ ਮੰਗਿਆ ਜਾਂਦਾ ਤਾਂ ਹੁਣ ਪੁੱਛਣ ਨੂੰ ਕੁਝ ਨਹੀਂਗਾ। ਜਿੰਨਾ ਕੁ ਪੁੱਛਿਆ ਜਾ ਸਕਦਾ ਉਹਨਾਂ ਕੁ ਪੁੱਛ ਲਿਆ, ਜਾਂ ਜਿੰਨਾ ਕੁ ਰਾਜਨੀਤਿਕ ਦਬਾਅ ਸੀ ਉਹਨਾਂ ਕੁ ਕਰ ਲਿਆ। ਹੁਣ ਇਹ ਤੋਂ ਬਾਅਦ ਕੁਝ ਨਹੀਂ ਹੈਗਾ। ਚਾਹੇ ਇਸਨੂੰ ਰਾਜਨੀਤਿਕ ਦਬਾਅ ਸਮਝਿਆ ਜਾਵੇ, ਚਾਹੇ ਇਹਨੂੰ ਇਹ ਸਮਝਿਆ ਜਾਵੇ ਕਿ ਉਹਨਾਂ ਕੋਲ ਪੁੱਛਣ ਲਈ ਕੁਝ ਨਹੀਂਗਾ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੀਬੀਆਈ ਨੇ ਰਿਮਾਂਡ ਨਾ ਮੰਗਦਿਆਂ ਜਿਹੜੀ ਗੱਲ ਅਦਾਲਤ 'ਚ ਕਹੀ ਹੈ, ਉਹ ਕਹੀ ਹੈ ਕਿ ਅਸੀਂ 15 ਕੁ ਦਿਨਾਂ ਬਾਅਦ ਦੁਬਾਰਾ ਸਾਨੂੰ ਲੋੜ ਪੈ ਸਕਦੀ ਹੈ ਜੀ। 15 ਦਿਨਾਂ ਬਾਅਦ ਮਨੀਸ਼ ਸਿਸੋਦੀਆ ਦੀ ਦੁਬਾਰਾ ਲੋੜ ਪੈ ਸਕਦੀ ਹੈ। ਮਤਲਬ ਜੀ ਕੀ ਇਹ 15 ਦਿਨਾਂ ਦੇ ਵਿੱਚ ਉਹੀ ਘਟਨਾਕ੍ਰਮ ਜਿਹਦੀ ਚਰਚਾ ਸਿਆਸੀ ਗਲਿਆਰਿਆਂ 'ਚ ਹੋ ਰਹੀ ਹੈ ਉਹ ਵਾਪਰਨਾ? ਕੀ ਕਿਸੇ ਵੱਡੇ ਚਿਹਰੇ ਨੂੰ ਪੁੱਛਗਿੱਛ ਲਈ ਸੱਦਣਾ? ਕੀ ਵੱਡੇ ਚਿਹਰੇ ਨੂੰ ਕਿਸੇ ਨੂੰ ਗ੍ਰਿਫਤਾਰੀ ਦੀ ਸੰਭਾਵਨਾ? ਉਹਨਾਂ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਡਰ ਹੈ, ਉਹ 'ਚ ਪੰਜਾਬ ਦੇ ਮੰਤਰੀਆਂ ਸੰਤਰੀਆਂ ਨੂੰ ਡਰ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਵੀ ਹੈ ਕਿ ਕੀ ਅਰਵਿੰਦ ਕੇਜਰੀਵਾਲ ਤੋਂ ਆਉਂਦੇ ਦਿਨਾਂ 'ਚ ਸੀਬੀਆਈ ਪੁੱਛਗਿੱਛ ਕਰ ਸਕਦੀ ਹੈ? ਕੀ ਉਹਨਾਂ ਨੂੰ ਮਨੀਸ਼ ਸਿਸੋਦੀਆ ਸਾਹਮਣੇ ਬਿਠਾ ਕੇ ਇਕੱਠਿਆਂ ਪੁੱਛਗਿੱਛ ਕਰ ਸਕਦੀ ਆ? ਕਿ ਇਸੇ ਲਈ ਅਜੇ ਉਹ ਤਿਆਰੀ ਕੀਤੀ ਜਾ ਕਿ ਇੱਕ ਦੋ ਵਾਰ ਪਹਿਲਾਂ ਸਿੱਧਾ ਬੁਲਾ ਲਈਏ, ਫਿਰ ਗ੍ਰਿਫਤਾਰੀ ਤੱਕ ਨੂੰ ਵਧਣ ਦਾ ਵੀ ਹਵਾਲਾ, ਜੇਕਰ ਉੱਪਰੋਂ ਹਰੀ ਝੰਡੀ ਮਿਲਦੀ ਹੈ ਤਾਂ ਗ੍ਰਿਫਤਾਰੀ ਤੱਕ ਪਾ ਲਈਏ ਤੇ ਫਿਰ ਮਨੀਸ਼ ਸਿਸੋਦੀਆ ਨੂੰ ਸਾਹਮਣੇ ਬਿਠਾ ਲਈਏ। ਇਸ ਲਈ 15 ਦਿਨਾਂ ਬਾਅਦ ਰਿਮਾਂਡ। ਕੀ 15 ਦਿਨਾਂ 'ਚ ਕੁਝ ਵਾਪਰਨ ਵਾਲਾ, ਜਾਂ ਨਵੇਂ ਦਿਸ਼ਾ ਨਿਰਦੇਸ਼ ਲੈਣੇ ਆ? ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਨਾ ਇੱਕ ਆਮ ਚਰਚਾ ਚੱਲੀ ਅੰਦੋਲਨ ਦੇ ਦੌਰਾਨ, ਉਹਦੇ ਤੱਥ ਕਈ ਵਾਰ ਨਜ਼ਰ ਵੀ ਆਏ ਜੀ ਕਿ ਕਿਸੇ ਖਬਰ ਨੂੰ ਨਾ ਸਾਰੀਆਂ ਨੈਸ਼ਨਲ ਧਿਰਾਂ, ਖਾਸ ਕਰ ਸੱਤਾਧਾਰੀ ਪੱਖੀ ਚੈਨਲ, ਨੈਸ਼ਨਲ ਚੈਨਲ ਇੱਕੋ ਸਾਰ ਪੜ ਜਾਂਦੇ ਸੀ। ਜੇ ਗਲਤੀ ਕਰਦੇ ਸੀ, ਗਲਤੀ ਵੀ ਇੱਕੋ ਸਾਰ ਦੀ ਹੁੰਦੀ ਸੀ। ਠੀਕ ਹੈ। ਸੋ ਇਸ ਲਈ ਉਹ ਕਹਿ ਜਾਂਦੇ ਸੀ ਕਿ ਪੀਐਮਓ ਹਾਊਸ ਤੋਂ ਸਕ੍ਰਿਪਟ ਲਿਖ ਕੇ ਆਉਂਦੀ ਹੈ ਚੈਨਲਾਂ ਨੂੰ ਤਾਂ ਭਾਈ। ਉਸੇ ਤਰ੍ਹਾਂ ਹੋ ਸਕਦਾ ਸੀਬੀਆਈ ਨੇ ਨਵੀਂ ਸਕ੍ਰਿਪਟ ਲੈਣੀ ਹੋਵੇ ਅਜੇ। ਸੋ ਪੁਰਾਣੀ ਸਕ੍ਰਿਪਟ ਜਿੰਨੀ ਦਿੱਤੀ ਸੀ ਉਹਨੀ ਪੜ੍ਹ ਕੇ ਨਾਟਕ ਪੂਰਾ ਹੋ ਲਿਆ। ਸੋ ਕੀ ਨਵੀਂ ਸਕ੍ਰਿਪਟ ਪੀਐਮਓ ਹਾਊਸ ਤੋਂ, ਜਾਂ ਭਾਜਪਾ ਤੋਂ, ਜਾਂ ਸੰਘ ਤੋਂ, ਜਾਂ ਮੋਦੀ ਅਮਿਤ ਸ਼ਾਹ ਤੋਂ ਕਿਸ ਤੋਂ ਲੈਣੀ ਹੈ? ਫਿਰ ਉਹਦੇ ਅਨੁਸਾਰ ਕਾਰਵਾਈ ਹੋਣੀ ਆ। ਜਾਂ ਸੀਬੀਆਈ ਉਹ ਤੱਥ ਇਕੱਠੇ ਕਰ ਰਹੀ ਹੈ, ਜਿਹੜਾ ਹਵਾਲਾ ਆ ਰਿਹਾ ਮਹਿੰਦਰੂ ਦੇ ਹਵਾਲੇ ਨਾਲ, ਜਿਹੜਾ ਹਵਾਲਾ ਆ ਰਿਹਾ ਗੋਆ ਦੇ ਵਿੱਚ ਪੈਸਾ ਖਰਚਣ ਦੇ ਹਵਾਲੇ ਨਾਲ, ਜਿਹੜਾ ਹਵਾਲਾ ਆ ਰਿਹਾ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਮੂੰਹ ਜ਼ਬਾਨੀ ਹੁਕਮ ਦੇਣ ਨਾਲ ਕਿ ਹਾਂ ਵਧਾ ਦਿਓ 5 ਤੋਂ 12% ਕਰ ਦਿਓ ਕਮਿਸ਼ਨ। ਕਿ ਉਹ ਸਾਰੇ ਘਟਨਾਕ੍ਰਮ ਦੇ ਮਜ਼ਬੂਤ ਤੱਥ ਸੀਬੀਆਈ ਇਕੱਠੇ ਕਰਕੇ ਫਿਰ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ, ਪੁੱਛਗਿੱਛ ਕਰ ਸਕਦੀ ਹੈ। ਇਸ ਲਈ ਇਹ ਕਿਹਾ ਕਿ ਅਜੇ ਰਿਮਾਂਡ ਦੀ ਲੋੜ ਨਹੀਂ, 15 ਦਿਨਾਂ ਬਾਅਦ ਰਿਮਾਂਡ ਲਵਾਂਗੇ। ਪ੍ਰਵੀਨ ਜੀ, ਇਹ ਸ਼ੰਕੇ ਸ਼ੋਭੇ ਖੜੇ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਹਰਿਆਣੇ ਦੀ